अस्सलाम वालेकुम, मैं औरंगज़ेब बेग, आप देख रहे हैं मीडिया टॉप। अभी मैं मौजूद हूँ ज़िला साहिवाल की तहसील चीचावतनी के पास एक कस्बा कसवाल और उसका गांव 4/14 L चक है। ये पीछे है गुरुद्वारा 1947 की पार्टीशन से पहले का बना हुआ। अब ऑफकोर्स इस इलाके में कोई सिख फैमिली नहीं है, लिहाजा ये गुरुद्वारा भी बंद है। इसके पीछे आपको मस्जिद भी नज़र आ रही है, मस्जिद भी बनी हुई है, गुरुद्वारा भी है, उसी हालत में रखा हुआ है, असली हालत में मौजूद है। तो ये जनाब 1947 से पहले अमीर तरीन सिख ज़मींदारों का गांव था, जो कि 1947 को फिर वो पाकिस्तान छोड़ कर इंडिया चले गए। और ये उनकी मजहबी बादगाह आज भी मौजूद है। उनके घर भी थे, लेकिन आहिस्ता आहिस्ता वक्त के साथ साथ घर जो है ना वो नए घर लोगों ने बनाना शुरू कर दिए हैं। जो लोग इंडिया से अपने घर पर छोड़ के पाकिस्तान आए थे, इस गाँव में आए थे। तो ये जनाब गाँव है कसोवाला, एक स्टेशन भी है, रेलवे स्टेशन भी है यहाँ पर मौजूद है। ये सारा इलाका बेसिकली ज़िला साहिवाल, जिसको मिंटगुमरी भी कहा जाता था, ये उसका एरिया है और चीचावतनी उसकी तहसील है। ये जी कुआं है इसी गांव में। यहाँ पे कुआं होता था, लेकिन उन्होंने कुएं की जगह को सेव कर लिया। ये चौक पे कुआं था, कुआं तो ख़त्म कर दिया गया है, लेकिन इसकी जो बाकियात मौजूद हैं यहाँ पे बैठने के लिए सीमेंट की जो चेयर लगा दी गई हैं। और ये सात गुरुद्वारा पुरानी यादें इनके साथ शेयर करते हैं और इस गांव के हवाले से पूछते हैं। चाचा जी सलाम अलैकुम, वालेकुम सलाम। की नाम है ਤੁਹਾਡਾ? सलामत अली। ਇਹ ਵਾਲਦ ਸਾਹਿਬ ਦਾ ਨਾਂ गुलाम अहमद। ਤੇ ਦਾਦਾ ਜੀ ਦਾ ਨਾਂ ਚੇਤੇ ਵੇ? हाँ, अली मोहम्मद। ਤੇ ਇਸ ਵੇਲੇ ਅਸੀਂ ਕਿੱਥੇ ਬੈਠੇ ਆ? इस वेले असी जनाब लाई चक नंबर 414 च बैठे हैं। ਤੇ ਮੈਨੂੰ ਇਹ ਦੱਸੋ ਕਿ ਤੁਸੀਂ ਇੱਥੋਂ ਦੇ ਵਸੇਵੇ ਹੋ ਜਾਂ ਇੰਡੀਆ ਚੋਂ ਆਏ ਸੋ? इंडिया चो आए सो। ਕਿਹੜਾ ਇਲਾਕਾ ਸੀ ਉਧਰ? बडाली जिला अमृतसर। ਪਿੰਡ ਬਡਾਲੀ पिंड बडाली जिला अमृतसर। ਤੇ ਥਾਣਾ। थाना जंडियाला। ਤੇ ਜਦੋਂ 47 ਹੋਈ, ਵੰਡ ਹੋਈ, ਤੇ ਤੁਹਾਡੀ ਉਮਰ ਕਿੰਨੀ ਕੁ ਹੋਣੀ ਅੰਦਾਜ਼ਨ? 3 साल। ਤੇ ਉਂਝ ਪਤਾ ਹੈ ਕਿ ਮਤਲਬ ਜੋ ਕੋਈ ਬਜ਼ੁਰਗਾਂ ਦਾ ਸੁਣਿਆ? आहो वो ये पता। ਤੇ ਕਿਸ ਤਰ੍ਹਾਂ ਆਏ ਸੋ ਉਧਰੋਂ? उधरों जनाब अली पहला तो आए सा गड्डी से लाहौर। ਨਹੀਂ ਪਿੰਡੋਂ ਕਿੰਜ ਨਿਕਲੇ? पिंडों जनाब रात नू निकले सा। रात नू ते जिसे रात नू निकल के स्टेशन ते आए ते साढ़े ਜ਼ਾਹਿਦ ਉਹ ਵਿੱਚ ਸਾਰੀ ਆਵਾਜ਼ ਆਣੀ। ਅੱਛਾ, साहिवाल अंबरसर आए ना, ਹਾਂਜੀ। तो उतों एक साढ़े पिंड दा आदमी सी, वो रेलवे च मुलाजम सी। उन्हें गड्डी लैके दित्ती, उस ट्रेन ते लाहौर आए। लाहौर तो बाद फिर असी मिंट गुमरी आए। मिंट गुमरी तो जिस वेले आए तो इत्थे को 10 दिन कैंप च रहा तो सानू 2 पिंड मिले, ਉਹ 48 ਵਿਦਾਵਾ ਸਿੰਘ ਵਾਲੀ ਤੇ 47। ਉਹ ਅਸੀਂ ਛੱਡੇ। ਇੱਥੇ ਕੋ ਸਾਡੇ 2 ਡੇਰੇ ਸੀ, ਉਹ ਖਚਰਾਂ ਖਰੀਦ ਕੇ ਤੇ ਅੰਮ੍ਰਿਤਸਰ ਜਾਂਦੇ ਹੁੰਦੇ ਸੀ। ਉਹਨਾਂ ਨੇ ਇਹ ਪਿੰਡ ਵੇਖਿਆ ਸੀ, ਉਹਨਾਂ ਨੇ ਸਾਨੂੰ ਇੱਥੇ ਲਿਆਂਦਾ। ਤੇ ਜਦੋਂ ਤੁਸੀਂ ਆਏ ਤੇ ਖੈਰ ਖਰੀ ਨਾ ਪਹੁੰਚ ਗਏ ਉਧਰੋਂ? ਹਾਂ ਖੈਰ ਕੋਈ ਜਾਨੀ ਨੁਕਸਾਨ ਤੇ ਨਹੀਂ ਸੀ ਹੋਇਆ? ਨਹੀਂ, ਅੱਛਾ, ਤੇ ਜਦੋਂ ਇਸ ਪਿੰਡ ਤੁਸੀਂ ਆਏ ਤੇ ਉਦੋਂ ਇਹ ਪਿੰਡ ਖਾਲੀ ਪਿਆ ਸੀ ਕਿ ਮੱਲਿਆ ਗਿਆ ਸੀ? ਖਾਲੀ ਪਿਆ ਸੀ। ਗਲੀਆਂ ਬਾਜ਼ਾਰ ਖਾਲੀ? ਹਰ ਚੀਜ਼ ਖਾਲੀ ਪਈ ਸੀ। ਉਸ ਵਕਤ ਇਹ ਤਹਿਸੀਲਦਾਰ ਨੇ ਪਿੰਡ ਰੋਡਕੀਆਂ ਵਾਸਤੇ ਰੱਖਿਆ ਸੀ। ਰੋਡਕੀਏ ਜਿਹੜੇ ਆ ਉਹ ਪਹੁੰਚੇ ਨਾ, ਉਹਨਾਂ ਦੂਰੋਂ ਆਉਣਾ ਸੀ ਦਿੱਲੀ ਤੋਂ, ਤੇ ਅਸੀਂ ਇੱਥੋਂ ਆਏ। ਅਸੀਂ ਫਿਰ ਜ਼ਬਰਦਸਤੀ ਬਹਿ ਗਏ ਇਸ ਪਿੰਡ 'ਚ। ਅੱਛਾ, ਤੇ ਇਸ ਪਿੰਡ ਫਿਰ ਹੌਲੀ ਹੌਲੀ ਦੁਨੀਆ ਆਣੀ ਸ਼ੁਰੂ ਹੋ ਗਈ? ਹਾਂ, ਨਹੀਂ ਉਹ ਸਾਡੇ ਜਿਹੜੇ ਇੱਕੇ ਪਿੰਡ ਦੇ ਦੱਸਿਆ ਨਾ ਅਸੀਂ, ਉਹੋ ਹੀ ਆਏ। ਫਿਰ ਹੁਸ਼ਿਆਰਪੁਰੀਏ ਡੋਗਰ ਆਏ। ਤੇ ਹੁਣ ਇਸ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਹੈ? ਅਸੀਂ ਡੋਗਰ ਤੇ ਰਾਜਪੂਤ ਹੀ ਆ। ਤੇ ਕਿੱਥੋਂ ਕਿੱਥੋਂ ਦੇ ਨੇ? ਇਹ ਡੋਗਰ ਹੁਸ਼ਿਆਰਪੁਰ ਦੇ ਤੇ ਰਾਜਪੂਤ ਵੀ ਹੁਸ਼ਿਆਰਪੁਰ ਦੇ, ਤੇ ਅਸੀਂ ਅੰਮ੍ਰਿਤਸਰ ਦੇ ਹਾਂ। ਤੇ ਤੁਹਾਡੇ ਵਾਲਦ ਸਾਹਿਬ ਦਾ ਜਿਹੜੀ ਨਾ ਇੱਥੇ ਆ ਕੇ ਕਿੰਨੀ ਦੇਰ ਬਾਅਦ ਫਿਰ ਡੈਥ ਹੋਈ? ਉਹਨਾਂ ਦੀ ਕੋਈ ਕਮ ਅਜ਼ ਕਮ 30-35 ਸਾਲ ਬਾਅਦ ਡੈਥ ਹੋਈ। ਤੇ ਉਹਨੂੰ ਯਾਦ ਕਰਦੇ ਹੁੰਦੇ ਨੇ ਆਪਣੇ ਪਿੰਡ ਨੂੰ? ਆਹੋ ਕਿ ਯਾਦ ਕਰਦੇ ਸੀ। ਅੱਛਾ, ਅੰਮ੍ਰਿਤਸਰੋਂ ਸਾਡਾ ਪਿੰਡ ਲਾਹੌਰੋਂ 25 ਮੀਲ ਸੀ। ਲਾਹੌਰੋਂ 25 ਮੀਲ ਸੀ। ਤੇ ਇਹ ਪਿੰਡ 'ਚ ਜਦੋਂ ਤੁਸੀਂ ਆਏ ਤੇ ਉਦੋਂ ਕੀ ਕੀ ਹੁੰਦਾ? ਗੁਰਦੁਆਰਾ ਹੁੰਦਾ ਸੀ ਹੈਗਾ ਸੀ। ਪੱਕਾ? ਹਾਂ ਹਲੇ ਵੀ ਹੈ? ਹਾਂ, ਉਹ ਪਿੱਛੇ ਚੌਂਕ 'ਚ ਇੱਧਰਲੇ ਬੰਨੇ ਤੇ ਖੂਹ ਵੀ ਹੁੰਦਾ ਸੀ ਖੂਹ ਵੀ ਹੈਗਾ। ਉਹ ਚੌਕ 'ਚ? ਹਾਂ, ਤੇ ਹੋਰ ਕੀ ਸੀ ਇਹਦੇ ਉਦੋਂ ਪੁਰਾਣੀ ਚੀਜ਼? ਹੋਰ ਇੱਥੇ ਪੁਰਾਣੀ ਚੀਜ਼ ਜਿਹੜੀ ਆ ਨਾ, ਇਹੋ ਹੀ ਖੂਹ ਤੇ ਗੁਰਦੁਆਰਾ ਸੀ। ਬਾਕੀ ਜਾਂ ਸਕੂਲ ਹੈ ਸੀ, ਜਾਂ ਹਸਪਤਾਲ ਦੀ ਡਿਸਪੈਂਸਰੀ ਹੈ ਸੀ,
ਤੇ ਜਾਂ ਉਹ ਕੁੜੀਆਂ ਦਾ ਸਕੂਲ ਜਿਹੜਾ ਸੀ ਉਹ ਜੇ ਬਣਿਆ ਨਹੀਂ ਸੀ, ਬਾਅਦ ਚ ਆਇਆ ਸਾਡੇ ਬਣਿਆ। ਦਾਖਾਨਾ ਹੈ, ਵਾਹ। ਦਾਖਾਨਾ 1923 ਦਾ ਤੇ ਚੱਲਦਾ ਸੀ ਕਿ ਉਹਦੇ ਵਿੱਚ ਚੱਲਦਾ ਸੀ, ਸਮਾਨ ਪਿਆ ਸੀ ਵਿੱਚ ਤੁਸੀਂ ਆਏ ਹੋ? ਹਰ ਚੀਜ਼ ਪਈ ਸੀ। ਪੋਸਟ ਮਾਸਟਰ ਮੌਜੂਦ ਸੀ। ਉਹ ਹਿੰਦੂ ਹੋਣਾ ਨਹੀਂ ਹਾਂ। ਮੁਸਲਮਾਨ ਤੇ ਉਦੋਂ ਮਸਜਿਦ ਵੀ ਕੋਈ ਇਸ ਪਿੰਡ 'ਚ ਕਿ ਨਹੀਂ? ਹੈ 47 ਵਾਲੀ ਮਸਜਿਦ ਹੈ ਸੀ ਕੋਈ? ਕੋਈ ਨਾ, ਆਪ ਬਣਾਈਆਂ, ਤੇ ਫਿਰ ਪਿੰਡ 'ਚ ਹਿੰਦੂਆਂ ਦੇ ਔਰ ਹਿੰਦੂ ਸਿੱਖਾਂ ਦਾ ਹੀ ਹੋਗਾ ਸਾਰਾ? ਸਾਰਾ ਸਿੱਖਾਂ ਦਾ ਹੀ। ਤੇ ਫਿਰ ਪਤਾ ਲੱਗਾ ਕਿ ਕਿਹੜਾ ਕਿਹੜਾ ਇੱਥੇ ਕੋਈ ਲੰਬੜ ਸੀ ਜਾਂ ਕੋਈ ਟੁਰਨੇ ਸੇਤੀ ਸਿੱਖ ਸੀ ਰਹਿੰਦਾ ਪਹਿਲਾਂ? ਇੱਥੇ ਇੱਕ ਨੰਬਰਦਾਰ ਸੀਗਾ ਸਿੱਖ, ਅੱਛਾ, ਉਹ ਸਾਢੇ ਤਿੰਨਾਂ ਮਰਬਿਆਂ ਦਾ ਮਾਲਕ ਸੀ। ਠੀਕ ਹੈ। ਤੇ ਇੱਕ ਲਾਟਾਂ 'ਚ ਸਰਦਾਰ ਸੀ ਹੁਕਮ ਸਿੰਘ ਬਰੇਸਟਰ, ਉਹਨੇ ਉਹਨੂੰ ਕਿਹਾ ਵੀ ਤੂੰ 8 ਦਿਨਾਂ 'ਚ ਬਿਲਡਿੰਗ ਪਵਾ ਦੇ ਤੇ ਮੈਂ ਇੱਥੇ ਡਾਕਖਾਨਾ ਮਨਜ਼ੂਰ ਕਰ। ਉਹਨੇ 8 ਦਿਨਾਂ 'ਚ ਬਿਲਡਿੰਗ ਪਵਾਤੀ, ਉਹਨੇ ਡਾਕਖਾਨਾ ਮਨਜ਼ੂਰ ਤੇ ਜਿਹੜਾ ਤੁਹਾਡੇ ਪਿੰਡ ਦਾ ਸੀ ਸਿੱਖ, ਉਹਦਾ ਕੀ ਨਾਂ ਸੀ? ਹੈ। ਤੁਹਾਡੇ ਪਿੰਡ ਵਾਲੇ ਸਿੱਖ ਦਾ ਨਾਂ ਕੀ ਸੀ ਪਿੱਛੇ ਇੱਥੇ ਲੰਬੜਦਾਰ? ਇਹਦੇ ਨਾਂ ਦਾ ਨਹੀਂ ਪਤਾ ਨਾ। ਤੇ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਉਹ ਮੁਸਲਮਾਨਾਂ ਦਾ ਹੀ ਕਿ ਮਿਕਸ ਹੀ ਸੀ? ਨਹੀਂ, ਉਹ ਸਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਹੈ। ਅਸੀਂ ਇੱਕੇ ਪਿੰਡ ਦੇ ਸਾਰੇ ਉੱਥੋਂ ਉੱਠ ਕੇ ਇੱਥੇ ਆ ਗਏ। ਤੇ ਉਹ ਖਾਂਦਾ ਪੀਂਦਾ ਸੀ ਪਿੰਡ ਉਹ ਪਿਛਲਾ? ਹਾਂ। ਘਰ ਸ਼ਾਰ ਪੱਕੇ ਹੋਣੇ ਨੇ? ਨਹੀਂ, ਘਰ ਕੱਚੇ ਹੀ ਸੀ। ਉਦੋਂ ਕੱਚੇ ਹੀ ਹੁੰਦੇ ਸਨ। ਹਾਂ। ਠੀਕ ਹੋ ਗਿਆ। ਤੇ ਇੱਥੇ ਆਲੇ ਦੁਆਲੇ ਜਿਹੜੇ ਨੇ ਕਿੱਥੋਂ ਦੇ ਜ਼ਿਆਦਾ ਲੋਕ ਬੈਠੇ ਨੇ? ਉਹ ਇੰਡੀਆ ਦੇ ਹੀ ਨੇ? ਇੰਨਾ ਇੱਥੇ ਆ ਕੇ ਸਾਡੇ ਪਿੰਡ 'ਚ ਸਿਰਫ 2 ਹੀ ਜਿਹੜੇ ਆ, ਇੱਕ ਅੰਮ੍ਰਿਤਸਰ ਤੇ ਇੱਕ ਹੁਸ਼ਿਆਰਪੁਰ, ਤੇ ਜਾਂ ਮਰਾਸੀ ਨੇ ਲੋਕ। ਅੱਛਾ ਅੱਛਾ, ਸਹੀ ਹੈ। ਮਰਾਸੀ ਜਿਹੜੇ ਨਾ ਉਹ ਪਰਲਾ ਮਹੱਲਾ ਜਿਹੜਾ ਉਹ ਲੋਕਲ ਨੇ। ਤੇ ਜਿਹੜੇ ਇੱਥੇ ਬੰਦੇ ਐਸੇ ਬੈਠੇ ਨੇ ਉਹ ਦੱਸਦੇ ਵੀ ਸਾਰੇ ਖਿਆ ਕਰੀਏ ਨਾ ਕਹਿਣ ਕਿ ਕਿਸੇ ਦਾ ਕੋਈ ਨੁਕਸਾਨ ਹੋਇਆ ਸੀ ਕਿਸੇ ਦਾ? ਬਸ ਕਿਸੇ ਦਾ ਵੇਲੇ ਦਾ ਕੋਈ ਨੁਕਸਾਨ ਹੋਇਆ ਸੀ, ਬਾਕੀ ਨੁਕਸਾਨ ਨਹੀਂ ਸਾਡੇ ਪਿੰਡ ਦਾ ਹੋਇਆ। ਤੇ ਇੱਥੋਂ ਵੀ ਜਿਹੜੇ ਸਿੱਖ ਸਨ ਖਿਆ ਕਰੀਏ ਨੇ ਟੁਰ ਗਏ ਸਨ? ਇਹਨਾਂ ਦਾ ਨੁਕਸਾਨ ਹੋਇਆ ਸੀ। ਅੱਛਾ, ਇਹਨਾਂ ਨੂੰ ਪੈਸੇ ਲੋਕ ਮਾਰ ਜੱਥੇ। ਹਾਂ। ਸਹੀ ਹੈ। ਤੇ ਜਦੋਂ ਇੱਥੇ ਆਏ ਸੋ ਘਰ ਤੇ ਘਰਾਂ 'ਚ ਕੋਈ ਬਿਸਤਰੇ ਸਮਾਨ ਸਮੂਨ ਹੈ ਕਿ ਨਹੀਂ ਸੀ? ਕੱਖ ਨਹੀਂ ਸੀ। ਉਹ ਥਾਣੇ ਵਾਲਿਆਂ ਨੇ ਇੱਕ ਇੱਕ ਦੋ ਦੋ ਬਿਸਤਰੇ ਤੇ ਜਮ੍ਹਾਂ ਕੀਤੀਆਂ ਚੋਂ। ਉਹਦੇ ਤੇ ਹਾਂ, ਮੰਜੀਆਂ ਕੋਈ ਨਹੀਂ, 6 ਮਹੀਨੇ ਪੁੰਜੇ ਸੁਣਦੇ ਰਹੇ ਹਾਂ। ਤੇ ਡੰਗਰਾਂ ਨਾਲ ਹਵੇਲੀਆਂ ਭਰੀਆਂ ਸਿੱਖਾਂ ਦੀਆਂ? ਨਾ, ਡੰਗਰ ਰਹਿ ਗਏ ਥਾਣੇ ਵਾਲੇ, ਉਹਨਾਂ ਫਿਰ ਤਕਸੀਮ ਕੀਤੇ ਲੋਕਾਂ ਨੂੰ। ਤੇ ਕਿਸੇ ਦਾ ਕੋਈ ਨਾਂ ਸ਼ਾਂ ਲਿਖਿਆ ਹੁੰਦਾ ਸੀ ਉਦੋਂ ਘਰਾਂ ਦੇ ਸਿੱਖਾਂ ਦੇ? ਪਤਾ ਨਹੀਂ ਫੇ, ਉਹ ਨਹੀਂ ਮੈਂ। ਉਂਝ ਪੱਕੇ ਘਰ ਹੈ ਸਨ ਇੱਥੇ? 3 ਘਰ ਪੱਕੇ, ਬਾਕੀ ਕੱਚੇ? ਬਾਕੀ ਸਾਰਾ ਪਿੰਡ ਕੱਚਾ। ਤੇ ਉਂਝ ਖੁੱਲੀਆਂ ਗਲੀਆਂ ਸਨ ਉਦੋਂ ਵੀ? ਹਾਂ, 65 ਫੁੱਟ ਬਾਜ਼ਾਰ ਨੇ ਆ ਸਾਡੇ। ਹੁਣ ਤੇ ਥੜੇ ਬੰਨੇ ਸ਼ੁਰੂ ਹੋ ਗਏ ਨੇ? ਥੜੇ ਵਿੱਚ ਪਾ ਕੇ 65 ਫੁੱਟ ਨੇ। ਠੀਕ ਹੈ, ਸਹੀ ਹੈ। ਤੇ ਖੂਹ ਇੱਕ ਹੀ ਸੀ ਪਿੰਡ 'ਚ? ਖੂਹ 10-12 ਸੀ। ਤੇ ਜਿਹੜੇ ਵਾਈ ਬੀਜੀ ਵਾਲੇ ਖੂਹ ਨੇ ਉਹ ਨਹੀਂ ਸੀ ਹੈਗੇ। ਤੇ ਪਾਣੀ? ਨਹਿਰੀ। ਵਾਹ, ਨਹਿਰੀ ਪਾਣੀ ਨਾਲ ਬਾਦ ਹੋਈ ਸੀ। ਹਾਂ। ਠੀਕ ਹੋ ਗਿਆ। ਚਲੋ ਚਾਚਾ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਥੈਂਕ ਯੂ ਜਨਾਬ।